ਸਤਿ ਸ਼੍ਰੀ ਅਕਾਲ ਜੀ। ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਸੋ ਜਨਾਬ, ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਲਗਾਤਾਰ ਵਧੀਆ ਤੇ ਵੱਡੀਆਂ ਫਿਲਮਾਂ ਬਣ ਰਹੀਆਂ ਨੇ ਤੇ ਇਹੋ ਜਿਹੀ ਇੱਕ ਫਿਲਮ ਦੇ ਸੈੱਟ ਤੇ ਮੌਜੂਦ ਹਾਂ ਜਿਹਦਾ ਨਾਂ ਹੈ ਜੀ ਨੀਡਰ। ਤੇ ਬਾਲੀਵੁੱਡ ਐਕਟਰ ਤੇ ਸਾਡੇ ਪੰਜਾਬੀ ਮੁਕੇਸ਼ ਰਿਸ਼ੀ ਇਸ ਫਿਲਮ ਨੂੰ ਲੈ ਕੇ ਆ ਰਹੇ ਨੇ। ਆਪਣੇ ਬੇਟੇ ਨੂੰ ਉਹਨਾਂ ਨੇ ਇਸ ਫਿਲਮ ਦੇ ਵਿੱਚ ਲਾਂਚ ਕੀਤਾ ਹੈ ਜਿਨ੍ਹਾਂ ਦਾ ਨਾਂ ਹੈ ਰਾਘਵ ਰਿਸ਼ੀ। ਤੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਇਸ ਫਿਲਮ ਦੇ ਵਿੱਚ ਅਹਿਮ ਕਿਰਦਾਰ ਨਿਭਾ ਰਹੇ ਸ਼ਿਵਿੰਦਰ ਮਹਾਲ ਸਰ, ਜੋ ਕਿ ਸਾਡੀ ਪੰਜਾਬੀ ਇੰਡਸਟਰੀ ਦੇ ਇੱਕ ਲੈਜੈਂਡਰੀ ਐਕਟਰ ਨੇ। ਸਭ ਤੋਂ ਸੀਨੀਅਰ ਐਕਟਰ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਅੱਜ ਦੇ ਦੌਰ ਦੇ ਵਿੱਚ, ਜੋ ਕਿ ਤਕਰੀਬਨ ਪਿਛਲੇ 40 ਸਾਲਾਂ ਤੋਂ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਤੇ ਕਾਫੀ ਦੇਰ ਤੋਂ ਸਿਨੇਮੇ ਦੇ ਨਾਲ ਇਹਨਾਂ ਦਾ ਕਹਿ ਲਓ ਕਿ ਵਾਹ ਵਾਸਤਾ ਹੈ। ਭਾਵੇਂ ਆਪਾਂ ਗੱਲ 70-80 ਦੇ ਦਹਾਕੇ ਦੀ ਕਰ ਲਈਏ ਜਾਂ ਅੱਜ ਦੇ ਦਹਾਕੇ ਦੀ ਕਰ ਲਈਏ ਤਾਂ ਇਹਨਾਂ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਨੀਡਰ ਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ, ਕਿਸ ਤਰ੍ਹਾਂ ਦਾ ਕੈਰੈਕਟਰ ਸ਼ਿਵਿੰਦਰ ਮਹਾਲ ਸਰ ਲੈ ਕੇ ਆਏ ਨੇ, ਆਓ ਕਰਦੇ ਹਾਂ ਕੁਝ ਖਾਸ ਗੱਲਾਂ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਯੋਗੇਸ਼ ਜੀ। ਅੱਜ ਤੁਸੀਂ ਸਾਡੇ ਸੈੱਟ 'ਤੇ ਆਏ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਤੁਹਾਡਾ ਜੀ ਆਇਆਂ ਨੂੰ। ਥੈਂਕ ਯੂ ਸਰ। ਸੋ ਅਸੀਂ ਤਾਂ ਲਗਾਤਾਰ ਚੱਲ ਰਿਹਾ, ਜਿਹਨੂੰ ਕਹਿੰਦੇ ਮੈਂ ਇਹ ਵਿੱਚ ਵਰਡ ਯੂਜ਼ ਕਰਦਾ ਹੁੰਦਾ ਕਿ ਕਾਰਵਾਂ ਚੱਲ ਰਹਾ ਹੈ, ਹਮ ਚਲੇ ਜਾ ਰਹੇ ਹੈ ਜੀ। ਸੇ ਮੇਰੇ ਅਜੇ ਵੀ ਸੀਨੀਅਰ ਨੇ ਜਿਨ੍ਹਾਂ ਦਾ ਨਾਂ ਹੈ ਵਿਜੇ ਟੰਡਨ ਜੀ। ਹਾਂ, ਵਿਜੇ ਟੰਡਨ ਜੀ। ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਹੈ ਮੇਰੇ ਫਸਟ ਐਂਡ ਫਾਸਟ ਫਰੈਂਡ ਜੀ। ਉਹ ਇਸ ਕਰਕੇ ਕਿ ਇਹ ਜਦੋਂ ਇਹ ਹੀਰੋ ਆਉਂਦੇ ਸੀਗੇ, ਜਦੋਂ ਮੇਰੀ ਐਂਟਰੀ ਹੋਈ ਹੈ, ਮੇਰੀ ਤੇ ਇਕਬਾਲ ਢਿੱਲੋਂ ਨੂੰ ਸ਼ਾਇਦ ਤੁਸੀਂ ਜਾਣਦੇ ਆ, ਬਿਲਕੁਲ ਬਿਲਕੁਲ ਸਰ। ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ। ਉਹਨਾਂ ਨੇ ਬੜੀਆਂ ਅੱਛੀਆਂ ਫਿਲਮਾਂ ਦਿੱਤੀਆਂ, ਕਾਫੀ 17-18 ਫਿਲਮਾਂ ਉਹਨਾਂ ਨੇ ਦਿੱਤੀਆਂ। ਉਹ ਮੇਰਾ ਦਿੱਲੀ ਤੋਂ ਸੀ। ਅਸੀਂ ਜੀ। ਜਦੋਂ ਐਂਟਰੀ ਹੋਈ ਸਾਡੀ ਫਿਲਮ ਲਾਈਨ ਦੇ ਵਿੱਚ, ਇਟ ਵਾਜ਼ 72। ਕੀ ਬਾਤ। ਅਤੇ ਕੇਦਾਰ ਸ਼ਰਮਾ ਜੀ ਜਿਹੜੇ ਰਾਜ ਕਪੂਰ ਦੇ ਗੁਰੂ ਸਨ, ਜੀ। ਉਹਨਾਂ ਨੇ ਸਾਡਾ ਆਡੀਸ਼ਨ ਲਿਆ ਸੀ ਦਿੱਲੀ ਦੇ ਵਿੱਚ। ਫਿਲਮ ਬਣੀ ਸ਼ੁਰੂ ਹੋਈ ਸੀ ਦੋ ਰਿਸ਼ਤੇ। ਜੀ। ਫਿਲਮ ਸ਼ੁਰੂ ਹੋ ਗਈ ਹੈ। ਮੈਂ ਉਸ ਤੋਂ ਪਹਿਲਾਂ ਨਾ ਤਾਂ ਫਿਲਮ ਦੀ ਸ਼ੂਟਿੰਗ ਕਦੇ ਦੇਖੀ ਸੀ, ਨਾ ਮੈਂ ਬੰਬੇ ਗਿਆ ਸੀ, ਮਗਰ ਸ਼ੂਟਿੰਗ ਕੀਤੀ। ਇੱਕ ਕਾਲਜ ਦੇ ਵਿਗੜੇ ਸਟੂਡੈਂਟ ਦਾ ਰੋਲ ਸੀ ਜਿਹੜਾ ਬਹੁਤ ਡਿਸਟਰਬ ਕਰਦਾ ਹੈ ਹੀਰੋ ਨੂੰ। ਜੀ। ਨਵੀਨ ਨਿਸ਼ਚਲ ਹੀਰੋ ਸੀਗੇ ਮੇਨ। ਸੋ ਇਸ ਤਰ੍ਹਾਂ ਮੇਰੀ ਐਂਟਰੀ ਹੋਈ ਅਤੇ ਮੈਨੂੰ ਵਿਜੇ ਟੰਡਨ ਜੀ ਮੈਨੂੰ ਬੰਬੇ ਪਹਿਲੀ ਵਾਰ ਮਿਲੇ ਹੈ। ਕੀ ਬਾਤ। ਅਤੇ ਮੈਂ ਸਟੇਸ਼ਨ 'ਤੇ ਅਟੈਚੀ ਚੁਕਵਾ ਕੇ ਫੀਸ ਦੇ ਕੇ ਐਂਟਰੀ ਮੇਰੀ ਇਸ ਤਰ੍ਹਾਂ ਹੋਈ ਹੈ, ਜਾਣੀ ਉੱਥੇ ਫੀਸ ਦੇਣੀ ਪੈਂਦੀ ਇਸ ਫਿਲਮ ਲਾਈਨ ਦੇ ਵਿੱਚ। ਡੈਫੀਨੇਟਲੀ। ਅਤੇ ਇਸ ਤਰ੍ਹਾਂ ਕਾਰਵਾਂ ਚੱਲਦੇ ਚੱਲਦੇ ਬੜੇ ਪੜਾਵਾਂ ਦੇ ਵਿੱਚੋਂ ਦੀ ਲੰਘੇ, ਬਹੁਤ ਪੜਾਵਾਂ ਦੇ ਵਿੱਚ ਇੰਜੋਏ ਵੀ ਕੀਤਾ, ਦੁਖਾਂਤ ਵੀ ਦੇਖੇ, ਹੰਢਾਏ ਵੀ। ਸੋ ਅੱਜ ਇਸ ਮੁਕਾਮ 'ਤੇ ਆਏ ਹਾਂ ਕਿ ਮੈਂ 200 ਤੋਂ ਉੱਪਰ ਪ੍ਰੋਜੈਕਟ ਕਰ ਚੁੱਕਿਆ ਹਾਂ, ਯਾਨੀ ਕਿ 250 ਦੇ ਕਰੀਬ, ਜਿਹਦੇ 'ਚ ਹਿੰਦੀ, ਪੰਜਾਬੀ, ਮਲਿਆਲਮ, ਤਾਮਿਲ, ਤੇਲਗੂ, ਹਰਿਆਣਵੀ ਦੇ ਵੀ ਕੀਤੇ हैं। ਜੀ। ਸੋ ਸੀਨੀਅਰਿਟੀ ਦੇ ਹਿਸਾਬ ਨਾਲ ਮੈਨੂੰ ਬੋਲਣਾ ਵੀ ਪੈਂਦਾ ਕਿ ਆਫਟਰ ਟੰਡਨ ਜੀ। ਬਿਲਕੁਲ। ਉਹਨਾਂ ਦੇ ਮਗਰ ਮੈਂ ਆਇਆ। ਜੇ ਉਹ ਟਾਈਮ ਗਿਣੀਏ ਤਾਂ 72 ਤੋਂ ਲਾ ਦਿਓ ਕਿ 48 ਹੋ ਗਏ ਨੇ। ਕੀ ਬਾਤ। ਅੱਜ ਵੀ ਚਲੇ ਜਾ ਰਹੇ ਹੈ, ਬੜੇ ਬੜੇ ਅੱਛੇ ਮੁਕਾਮਾਂ ਦੇ ਵਿੱਚ ਦੀ ਗੁਜ਼ਰਦੇ ਹੋਏ। ਜੀ। ਬਹੁਤ ਕੰਮ ਕੀਤਾ। ਇਸੇ ਦੌਰ ਦੇ ਵਿੱਚ ਮੈਂ ਟੀਪੂ ਸੁਲਤਾਨ ਕੀਤਾ। ਮੇਰੀ ਮੁਕੇਸ਼ ਜੀ ਦੇ ਨਾਲ ਮੁਲਾਕਾਤ ਟੀਪੂ ਸੁਲਤਾਨ 'ਚ ਹੋਈ, ਕਿਉਂਕਿ ਇਹ ਟੀਪੂ ਸੁਲਤਾਨ ਦੇ ਵਿੱਚ ਇਹਨਾਂ ਦੀ ਐਂਟਰੀ ਸੀ। ਇਹਨਾਂ ਨੇ ਨੈਗੇਟਿਵ ਰੋਲ ਕੀਤਾ ਸੀ ਟੀਪੂ ਸੁਲਤਾਨ, ਜਿਹੜੇ ਸੰਜੇ ਖਾਨ ਨੇ ਬਣਾਈ ਸੀ, ਅਤੇ ਮੈਂ ਸੀ ਇੱਕ ਕਿੰਗ ਦਾ ਰੋਲ ਸੀ, ਕਿੰਗ ਆਫ ਕੇਨਾਨੂਰ। ਉੱਥੇ ਅਸੀਂ ਆਪਣਾ ਰਾਜਸਥਾਨ ਦੇ ਵਿੱਚ ਬੈਠਦੇ ਹੁੰਦੇ ਸੀਗੇ, ਇਕੱਠੇ ਹੀ ਬੈਠਣਾ, ਇਕੱਠੇ ਹੀ ਗੱਪਾਂ ਮਾਰਨੀਆਂ, ਬੀਇੰਗ ਏ ਪੰਜਾਬੀ, ਵੈਰੀ ਫਰੈਂਕਲੀ ਸਪੀਕਿੰਗ। ਸੋ ਹੁਣ ਮੌਕਾ ਮਿਲਿਆ ਇਕੱਠੇ ਕੰਮ ਕਰਨ ਦਾ। ਸੋ ਹੁਣ ਮੈਂ ਸ਼ੁੱਡ ਕਮ ਟੂ ਦਾ ਪੁਆਇੰਟ ਕਿ ਅਸੀਂ ਇਹ ਨਿਡਰ ਨਾਂ ਦੀ ਫਿਲਮ ਬਣਾ ਰਹੇ ਹਾਂ। ਬੜੇ ਸੁਲਝੇ ਹੋਏ, ਮਿੱਠ ਬੋਲੜੇ, ਚੰਗੀ ਸੋਲ ਦੇ ਮਾਲਕ ਜਿਹੜੇ ਸਾਡੇ ਡਾਇਰੈਕਟਰ ਨੇ, ਔਰ ਮਾਵੀ ਜੀ ਲਿਖ ਰਹੇ ਨੇ, ਅਤੇ ਇੱਕ ਅੱਛੀ ਟੀਮ ਲੈ ਕੇ ਚੱਲ ਰਹੇ ਜਿਹਦੇ ਵਿੱਚ ਮਲਕੀਤ ਰੌਣੀ ਵੀ ਹੈ, ਔਰ ਸਾਡਾ ਅਜ਼ੀਜ਼ ਹੈ, ਅਤੇ ਦੂਸਰਾ ਮੇਰਾ ਹਮਸਫਰ ਤਾਂ ਨਹੀਂ ਕਹਾਂਗਾ ਇਹ, ਲੇਕਿਨ ਮੇਰਾ ਜੂਨੀਅਰ ਹੈ, ਲੇਕਿਨ ਇਹਨੇ ਥੀਏਟਰ ਸਾਡੇ ਨਾਲੋਂ ਜ਼ਿਆਦਾ ਕੀਤਾ। ਸਾਨੂੰ ਤਾਂ ਥੀਏਟਰ ਦੇਖਣ ਦਾ ਮੂੰਹ ਵੀ ਨਹੀਂ ਨਸੀਬ ਹੋਇਆ। ਸਰਦਾਰ ਸੋਹੀ, ਇਹਦੀ ਵੀ ਵਿਚਾਰੇ ਦੀ ਬਹੁਤ ਸਟਰਗਲ ਰਹੀ ਹੈ ਬੰਬੇ ਦੇ ਵਿੱਚ। ਕੁਛ ਅਸੀਂ ਦੇਖੀ ਵੀ ਹੈ, ਮਹਿਸੂਸ ਵੀ ਕੀਤੀ ਹੈ। ਸੋ ਅੱਜ ਇਹ ਵੀ ਬਿਜ਼ੀ ਹੈ
ਔਰ ਮੈਂ ਕਹਿੰਦਾ ਹੈ ਵੀ ਅਕਸਰ ਮੈਂ ਕਹਿੰਦਾ ਹੁੰਦਾ ਹੈ ਜੀ ਕਿ ਇੱਕ ਦਿਨ ਥੀਏਟਰ ਆਏਗਾ ਉਹ ਜਿਵੇਂ ਸ਼ੇਰ ਆਇਆ ਵਾਲਾ ਸ਼ੇਰ ਆ ਗਿਆ, ਹੁਣ ਥੀਏਟਰ ਆ ਗਿਆ ਹੈ। ਕੀ ਬਾਤ ਕਿਉਂ ਮੋਸਟਲੀ ਪਹਿਲਾਂ ਬੰਬੇ ਤੋਂ ਲਿਆਉਂਦੇ ਹੁੰਦੇ ਸੀਗੇ ਵਿਚਾਰੇ, ਉਹਨਾਂ ਨੂੰ ਜਿਸ ਹੱਦ ਤੱਕ ਪੰਜਾਬੀ ਆਉਂਦੀ ਸੀ ਤੁਸੀਂ ਵੀ ਦੇਖੀ ਹੈ, ਸੁਣੀ ਹੈ, ਅਸੀਂ ਤੇ ਨਾਲ ਵੀ ਕੰਮ ਵੀ ਕੀਤਾ ਹੈ। ਬਿਲਕੁਲ ਤਾਂ ਹੁਣ ਇਸ ਵਕਤ ਔਰ ਸਾਡੇ ਕੋਲ ਥੀਏਟਰ ਬਹੁਤ ਵਧੀਆ ਹੈ ਪੰਜਾਬ ਦੇ ਵਿੱਚ, ਇੱਕ ਤੇ ਇੱਕ ਆਰਟਿਸਟ ਨੇ ਥੀਏਟਰ ਦੇ। ਫਿਰ ਰਾਹ ਪਿਆ ਜਾਣੀ ਹੈ, ਵਾਹ ਪਿਆ ਜਾਣੀ ਹੈ, ਉਹਨਾਂ ਨਾਲ ਕੰਮ ਕਰਕੇ ਮਜ਼ਾ ਆਉਂਦਾ ਹੈ ਜੀ। ਅੱਛਾ, ਇੱਕ ਹੋਰ ਸਵਾਲ ਸ਼ਵਿੰਦਰ ਸਰ, 48 ਸਾਲ ਦਾ ਕਰੀਅਰ ਤੁਹਾਡਾ ਹੋ ਚੁੱਕਿਆ ਹੈ, ਐਜ਼ ਐਨ ਐਕਟਰ ਸੰਤੁਸ਼ਟੀ ਦੀ ਅਗਰ ਮੈਂ ਗੱਲ ਕਰਾਂ ਤਾਂ ਕਿਸ ਹੱਦ ਤੱਕ ਤੁਸੀਂ ਸੰਤੁਸ਼ਟ ਹੋ? ਤੁਸੀਂ ਅਗਰ ਮੈਂ ਪੁੱਛਾਂ, ਇੱਕ ਵੈਸੇ ਤਾਂ ਇਹ ਸਵਾਲ ਔਖਾ ਹੈ। ਆਰਟਿਸਟ ਸੰਤੁਸ਼ਟ ਨਹੀਂ ਹੁੰਦਾ, ਜਿਸ ਦਿਨ ਸੰਤੁਸ਼ਟ ਹੋ ਗਿਆ ਜੀ ਉਹਦਾ ਦੀ ਐਂਡ ਲੱਗ ਗਿਆ। ਕੀ ਬਾਤ ਹੈ। ਸੰਤੁਸ਼ਟ ਹੋਣਾ ਵੀ ਨਹੀਂ ਚਾਹੀਦਾ, ਕਿਉਂਕਿ ਇੱਕੇ ਹੈ ਆਰਟਿਸਟ ਬਹੁਤ ਵੱਡਾ, ਉਹੀ ਇੱਕ ਓਂਕਾਰ, ਉਸ ਤੋਂ ਵੱਡਾ ਆਰਟਿਸਟ ਨਾ ਹੋਇਆ। ਮੇਰਾ ਸਵਾਲ ਇਹ ਸੀ ਕਿ ਆਰ ਯੂ ਸੈਟੀਸਫਾਈਡ ਐਜ਼ ਐਨ ਐਕਟਰ ਕਿ ਨਾਟ ਯੈਟ ਅਜੇ ਵੀ ਤਲਾਸ਼ ਹੈ ਜਿਹਦੇ ਤੇ ਨਾਲ ਅਸੀਂ ਮਤਲਬ ਇੱਕ ਆਪਣੇ ਆਪ ਨੂੰ ਮਹਿਸੂਸ ਕਰ ਸਕੀਏ, ਹੰਢਾ ਸਕੀਏ ਇਹੋ ਜਿਹਾ ਕਰੈਕਟਰ, ਤੇ ਮੈਂ ਵੀ ਉਸ ਤਲਾਸ਼ ਵਿੱਚ ਲੱਗਿਆ ਹੋਇਆ ਹੈ। बाकी तो कहावत है कि दाल फुल्के का सवाल है मियाँ, लोग छुपा जाते हैं हम बयां कर देते हैं कि कम कर रहे हैं, करते रहना चाहिए। ना जाने किस मोड़ पे कुछ ऐसी लहर आ जाए है, समुंदर के किनारे सारे बैठे हुए हैं, कोई मोती की तलाश च आ जाएगा ਜ਼ਰੂਰ। ਅੱਛਾ, 80-90 ਦੇ ਦਹਾਕੇ 'ਚ ਫਿਲਮਾਂ ਬਣੀਆਂ, ਤੁਸੀਂ ਉਹਨਾਂ ਦਾ ਹਿੱਸਾ ਰਹੇ, 70 ਦੇ ਦਹਾਕੇ 'ਚ ਫਿਲਮਾਂ ਬਣੀਆਂ। ਜਿੱਥੋਂ ਤੱਕ ਫਿਲਮ ਮੇਕਿੰਗ ਦੀ ਗੱਲ ਕਰੀਏ, ਠੀਕ ਹੈ ਅੱਜ ਕੱਲ੍ਹ ਟੈਕਨੀਕ ਆ ਗਈ ਹੈ, ਪਰ ਮੈਂ ਮੇਕਿੰਗ ਪੈਸ਼ਨ ਦੀ ਗੱਲ ਕਰਦਾ। ਤੁਹਾਨੂੰ ਕੀ ਲੱਗਦਾ ਕਿ ਪਹਿਲਾਂ ਤੁਹਾਡੇ ਸਮੇਂ ਜ਼ਿਆਦਾ ਸ਼ਿੱਦਤ ਨਾਲ ਕੰਮ ਕੀਤਾ ਜਾਂਦਾ ਸੀ ਜਾਂ ਅੱਜ? ਕੀ ਡਿਫਰੈਂਸ ਬਿਆਨ ਕਰੋਗੇ ਟੈਕਨੋਲੋਜੀ ਨੂੰ ਛੱਡ, ਸਿਵਾ ਟੈਕਨੋਲੋਜੀ ਤੋਂ? ਇਹ ਇੱਕ ਜਿਹੜੀ ਲਾਈਨ ਹੈ ਨਾ ਜੀ ਯੋਗੇਸ਼ ਜੀ, ਜਨੂਨ ਦੀ ਲਾਈਨ ਹੈ। ਬਿਲਕੁਲ, ਡੈਫੀਨਿਟਲੀ। ਪਰ ਇਹ ਹੈ ਕਿ ਤੁਹਾਡੇ 'ਚ ਜਨੂਨ ਕਿੰਨਾ ਕੁ ਹੈ, ਕਿੰਨੇ ਪਰਸੈਂਟ ਹੈ, ਇਹ ਸਮਰਪਿਤ ਦੀ ਲਾਈਨ ਹੈ। ਇਹ ਮਾਂ ਸਰਸਵਤੀ ਦੀ ਜਗ੍ਹਾ ਹੈ, ਇਹਨੂੰ ਨਿੰਦਣਾ ਨਹੀਂ ਚਾਹੀਦਾ, ਇੱਥੇ ਗੰਦ ਵੀ ਨਹੀਂ ਘੋਲਣਾ ਚਾਹੀਦਾ। ਅਸੀਂ ਬਹੁਤ ਗੰਦ ਘੁਲਦੇ ਵੀ ਦੇਖਿਆ ਹੈ, ਔਰ ਉਹਨਾਂ ਨੂੰ ਅੱਜ ਅਸੀਂ ਦੇਖ ਨਹੀਂ ਰਹੇ, ਨਜ਼ਰ ਨਹੀਂ ਆ ਰਹੇ ਹੋ। ਉਹਨਾਂ ਨੇ ਇਸ ਫਿਲਮ ਲਾਈਨ ਨੂੰ ਇੱਕ ਅਯਾਸ਼ੀ ਦਾ ਅੱਡਾ ਵੀ ਮੈਂ ਸਮਝ ਲਿਆ ਸੀ ਕਿ ਫਿਲਮ ਬਣਾਉਣੇ ਨਾਲ ਐਸ਼ ਕਰਾਂਗੇ। ਨੋ ਜਿਨ੍ਹਾਂ ਨੇ ਇਹ ਸੋਚਿਆ ਉਹ ਨੋਵੇਅਰ ਨੇ। ਅੱਜ ਅਸੀਂ ਅੱਜ ਵੀ ਉਹਨਾਂ ਝੋਲਿਆਂ ਦੇ ਵਿੱਚੋਂ ਗੁਜ਼ਰ ਰਹੇ ਹਾਂ, ਚੱਲ ਰਹੇ ਹਾਂ। ਇਹ ਬਹੁਤ ਹੀ ਪਵਿੱਤਰ ਲਾਈਨ ਹੈ, ਜਿਵੇਂ ਆਰਟ ਦੀ ਲਾਈਨ ਹੈ। ਹਰ ਆਦਮੀ ਆਰਟਿਸਟ ਹੈ, ਤੁਸੀਂ ਆਪਣੀ ਜਗ੍ਹਾ ਆਰਟਿਸਟ ਹੋ। ਸਾਨੂੰ ਵੀ ਜੋ ਮਿਲਿਆ ਹੈ, ਅਸੀਂ ਆਪਣੀ ਜਗ੍ਹਾ ਕੋਸ਼ਿਸ਼ਾਂ 'ਚ ਲੱਗੇ ਹੋਏ ਹਾਂ। ਹਰ ਇਨਸਾਨ ਇਹਦੇ ਜੁੜਿਆ ਹੋਇਆ, ਇੱਕ ਬਹੁਤ ਵੱਡੀ ਟੀਮ ਹੈ, ਔਰ ਇਹ ਟੀਮ ਵਰਕ ਹੈ। ਔਰ ਇਹਦਾ ਜਿਹੜਾ ਮੇਨ ਇਹਨੂੰ ਕੈਪਟਨ ਬਣਾ ਦਿੰਦੇ, ਕੈਪਟਨ ਆਫ ਦਾ ਸ਼ਿਪ ਆਮ ਵਰਡ ਯੂਜ਼ ਕਰਦੇ ਆ, ਉਹ ਹੈ ਡਾਇਰੈਕਟਰ। ਉਹ ਉਸ ਕੈਮਰੇ ਦੇ ਪਿੱਛੇ ਖੜ੍ਹੇ ਹੋ ਕੇ ਆਪਣੇ ਸਾਰੇ ਕਿਰਦਾਰ ਉਹ ਨਿਭਾਉਂਦਾ, ਉਹ ਇੰਜੋਏ ਕਰਦਾ। ਜਿੱਥੇ ਹੱਸਣਾ ਹੈ ਉੱਥੇ ਨਾਲ ਹੱਸਦਾ ਹੈ, ਇੰਜੋਏ ਕਰਦਾ ਹੈ। ਜਿੱਥੇ ਰੋਣਾ ਨਾਲ ਰੋਂਦਾ ਹੈ। ਜਿੱਥੇ ਕੋਈ ਇਸ ਤਰ੍ਹਾਂ ਦੇ ਸੀਨ ਹੈ, ਕੋਈ ਡਰਾਮੈਟਿਕ ਸੀਨ ਹੈ, ਕੋਈ ਐਕਸ਼ਨ ਦੇ ਸੀਨ ਹੈ, ਉਹ ਜਦ ਤੱਕ ਉਹ ਕਿ ਨਹੀਂ ਕਰਦਾ ਨਾ, ਉਦੋਂ ਤੱਕ ਸਾਰੀ ਚੀਜ਼ ਅਧੂਰੀ ਹੈ। ਪਰ ਹੁਣ ਉਹ ਕੈਪਟਨ ਆਫ ਦਾ ਸ਼ਿਪ ਜਿਹੜਾ ਵੀ ਹੈ, ਉਹ ਕਿਸ ਮਿਆਰ ਦਾ ਹੈ, ਬਸ ਫਰਕ ਇੰਨਾ ਹੈ, ਡਿਪੈਂਡ ਕਰਦਾ ਹੈ ਜੀ। ਅੱਛਾ, ਤੁਸੀਂ ਪੀਕ ਟਾਈਮ ਵੀ ਵੇਖਿਆ, ਵੀਕ ਟਾਈਮ ਵੀ ਦੇਖਿਆ, ਤੇ ਦੁਬਾਰਾ ਫਿਰ ਪੀਕ ਟਾਈਮ ਦੇਖ ਰਹੇ ਹੋ। ਜਿਹੜਾ ਵੀਕ ਟਾਈਮ ਸੀ, ਪੀਕ ਦੇਖਣ ਤੋਂ ਬਾਅਦ ਜਦੋਂ ਵੀਕ ਆਇਆ, ਪੂਰੀ ਇੰਡਸਟਰੀ ਦਾ ਹੀ ਆਇਆ, ਉਹਨਾਂ ਦਿਨਾਂ ਦੇ ਵਿੱਚ ਕੀ ਥਾਟ ਸੀ ਤੁਹਾਡੇ, ਕੀ ਸੋਚ ਸੀ ਕਿ ਯਾਰ ਨਾ ਹੁਣ ਕਿਵੇਂ ਸਰਵਾਈਵ ਕਰਾਂਗੇ? ਉਹ ਚੀਜ਼ਾਂ ਕਿਵੇਂ, ਉਹ ਦਿਨ ਕਿਵੇਂ ਕੱਢੇ, ਕਿਸ ਚੀਜ਼ ਦਾ ਸਹਾਰਾ ਸੀ ਤੁਹਾਡੇ ਕੋਲ? ਇਹ ਮੈਂ ਹਰ ਇੱਕ ਲੈਜੈਂਡਰੀ ਜਾਂ ਪੁਰਾਣੇ ਐਕਟਰਸ ਤੋਂ ਸਵਾਲ ਜ਼ਰੂਰ ਕਰਦਾ। ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ। ਅਸੀਂ ਉਹ ਦੌਰ ਦੇਖਿਆ, ਮਿੱਤਲ ਸਾਹਿਬ ਉਹਦੇ ਸੀਨੀਅਰ ਸੀਗੇ, ਟੰਡਨ ਸਾਹਿਬ ਦੇ, ਮੇਰੇ ਆਪਣਾ ਟੰਡਨ ਸਾਹਿਬ ਨੇ, ਲੇਕਿਨ ਅਸੀਂ ਉਸੇ ਦੌਰ 'ਚੋਂ ਗੁਜ਼ਰੇ ਹਾਂ
ਕਿ ਭੰਗੜਾ ਫਲਾਨੀ ਧਮਾਕੇ ਉਹਨਾਂ ਦਿਨਾਂ ਦੀਆਂ ਫਿਲਮਾਂ, ਉਹਦੇ ਵਿੱਚ ਸਭ ਤੋਂ ਜ਼ਿਆਦਾ ਜੋ ਮੈਂ ਮਹਿਸੂਸ ਕਰਦਾ ਅੱਜ ਵੀ ਮਿਊਜ਼ਿਕ ਦਾ ਬਹੁਤ ਬੜਾ ਪਾਰਟ ਹੈ। ਲੇਕਿਨ ਮੈਂ ਉਦੋਂ ਇਹ ਕਹਾਂਗਾ ਵੀ ਉਦੋਂ ਟੈਕਨੋਲੋਜੀ ਬਹੁਤ ਵੀਕ ਸੀ, ਆਰਟਿਸਟ ਘੱਟ ਸੀਗੇ, ਜ਼ਿਆਦਾਤਰ ਬੰਬੇ ਤੋਂ ਲਿਆਏ ਜਾਂਦੇ ਸੀ, ਇੱਥੇ ਤਾਂ ਸੀਗੇ ਹੀ ਨਹੀਂ। ਬਿਲਕੁਲ। ਇਹ ਤਾਂ ਬਾਅਦ ਦੇ ਵਿੱਚ ਜਦੋਂ ਵੀਰੇਂਦਰ ਜੀ ਆਏ ਇਸ ਤਰ੍ਹਾਂ ਸਾਰਾ ਕੁਝ ਹੋਇਆ, ਸ਼ੁਰੂਆਤ ਫਿਰ ਇੱਥੋਂ ਹੋਈ। ਅਦਰਵਾਈਜ਼ ਸਾਰੇ ਬੰਬੇ ਤੋਂ ਆਉਂਦੇ ਸੀ, ਜਿਵੇਂ ਭੈਂਗਾ, ਸੁੰਦਰ, ਹਾਂਜੀ, ਰਵਿੰਦਰ ਕਪੂਰ, ਹਾਂਜੀ, ਇੰਦਰਾ ਬਿੱਲੀ, ਨਿਸ਼ੀ, ਬਹੁਤ ਸਾਰੇ ਮਤਲਬ ਅਸੀਂ ਉਹ ਦੌਰ ਵੀ ਦੇਖਿਆ। ਅਸੀਂ ਛੋਟੇ ਛੋਟੇ ਹੁੰਦੇ ਸੀਗੇ, ਸਾਨੂੰ ਪਤਾ ਨਹੀਂ ਸੀ ਫਿਲਮ ਲਾਈਨ ਦੇ ਵਿੱਚ ਆਉਣਾ, ਲੇਕਿਨ ਆਏ। ਮਾਲਿਕ ਨੇ ਕੁਛ ਇਸ ਤਰ੍ਹਾਂ ਬਣਾਇਆ, ਉਹਨਾਂ ਨੇ ਸਾਡੀ ਡੈਸਟਨੀ ਬਣਾਈ ਕਿ ਇਸ ਲਾਈਨ 'ਚ ਆਉਣਾ ਪਿਆ। ਫਿਰ ਇੱਕ ਦੌਰ ਚੱਲਿਆ ਐਕਸ਼ਨ ਦਾ ਡਰਾਮਾ, ਫਿਰ ਇਕਬਾਲ ਢਿੱਲੋਂ ਨੇ ਫਿਰ ਪਾਕਿਸਤਾਨ ਦੀ ਰੀਮੇਕ ਬਣਾਉਣੀ ਸ਼ੁਰੂ ਕੀਤੀਆਂ, ਜਿਹਦੇ 'ਚ ਗੁੱਗੂ ਗਿੱਲ, ਬਗੋਰਾਏ, ਫਿਰ ਮੈਂ ਵੀ ਸ਼ਾਮਿਲ ਹੋ ਗਿਆ ਉਸ ਪਾਰਟੀ ਦੇ ਵਿੱਚ। ਮੈਂ ਵੀ ਇਕਬਾਲ ਨਾਲ ਬਹੁਤ ਫਿਲਮਾਂ ਕੀਤੀਆਂ, ਬਾਹਰ ਵੀ ਕੀਤੀਆਂ, ਹੋਰ ਵੀ ਲਗਾਤਾਰ ਕਰਦੇ ਰਹੇ। ਫਿਰ ਇੱਕ ਦੌਰ ਆਇਆ ਟੋਟਲ ਬਲੈਕ ਨਾਈਟ। ਬਿਲਕੁਲ, ਉਹ ਦੌਰ ਬੜਾ ਇੰਨਾ ਕੁ ਔਖਾ ਸੀ। ਫਿਰ ਉਹਦੇ ਬਾਅਦ ਕਿਉਂਕਿ ਇਸ ਤੋਂ ਵੀਰੇਂਦਰ ਜੀ ਵੀ ਆ ਚੁੱਕੇ ਸੀ, ਸਤੀਸ਼ ਕੌਲ ਵੀ, ਅੱਜ ਵੀ ਮਜ਼ਾਕ ਕਰਦੇ ਆ ਉਹਨਾਂ ਦਿਨਾਂ ਦੇ 'ਚ ਕੁਛ ਇੱਕ ਆਰਟਿਸਟਾਂ ਦਾ ਕਿ ਉਹ ਘੜੇ ਨੂੰ ਗੜਾ ਕਹਿੰਦੇ ਸੀ, ਘੜੀ ਨੂੰ ਗੜੀ ਕਹਿੰਦੇ ਸੀ, ਮਤਲਬ ਲਾਈਕ ਦੈਟ। ਐਗਜ਼ਾਮਪਲ ਕਰ ਰਿਹਾ ਮੈਂ, ਕਿਉਂ ਉਹਨਾਂ ਤੋਂ ਨਹੀਂ ਸੰਭਲੇ। ਲੇਕਿਨ ਸਾਡੇ ਕੋਲ ਇਸ ਤਰ੍ਹਾਂ ਦੇ ਕਿਰਦਾਰ ਸੀਗੇ ਨਹੀਂ ਹੈ। ਥੀਏਟਰ ਟੋਟਲ ਗੁੰਮਨਾਮੀ ਦੇ ਵਿੱਚ ਜਾ ਰਿਹਾ ਸੀ, ਜਿਹਨੂੰ ਕਿ ਬਾਅਦ ਦੇ ਵਿੱਚ ਟਿਵਾਣਾ ਸਾਹਿਬ ਨੇ ਬਹੁਤ, ਟਿਵਾਣਾ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਇਹਦੇ ਥੀਏਟਰ ਨੂੰ। ਸੋ ਅਸੀਂ ਬੜੇ ਦੌਰ ਦੇਖਦੇ ਰਹੇ। ਇੱਕ ਵਾਰ ਇਹ ਬੰਦ ਇੰਨਾ ਕੁ ਹੋ ਗਿਆ ਵੀ ਹੁਣ ਅਸੀਂ ਕੀ ਕਰੀਏ, ਕੋਈ ਨਹੀਂ ਦੱਸਦਾ। ਸਾਰੇ ਆਪਣੀਆਂ ਚੰਗੀਆਂ ਚੰਗੀਆਂ ਚੀਜ਼ਾਂ ਆਪਣੇ ਆਪ ਨੂੰ ਪਤਾ ਨਹੀਂ ਕਿਆ ਕਿਆ ਦੱਸਦੇ ਹੈ। ਅਤੇ ਤੁਸੀਂ ਆਪਣੇ ਉਹ ਵੀ ਦਿਨ ਦੱਸੋ ਨਾ ਯਾਰ, ਹੈਂ। ਸਹੀ ਗੱਲ ਹੈ। ਉਹਦੇ ਨਾਲ ਕੀ ਹੈ, ਤੁਹਾਡੇ ਅੰਦਰ ਦਾ ਜਿਹੜਾ ਉਹ ਹੈਗੀ ਹੈ ਵੀਕ ਪੁਆਇੰਟ ਹੈ, ਤੁਸੀਂ ਉਹ ਨਹੀਂ ਦੱਸਣਾ ਚਾਹੁੰਦੇ। ਕਿਉਂ? ਹਨੇਰੇ ਤੋਂ ਸਾਰੇ ਡਰਦੇ ਹੈ। ਅਸੀਂ ਹਨੇਰੇ 'ਚੋਂ ਫਿਰ ਗੁਜ਼ਰ ਜਾਈਦਾ ਕਿ ਯਾਰ ਉਹ ਦਿਨ ਵੀ ਸੀਗੇ, ਇਸ ਤਰ੍ਹਾਂ ਸੀਗੇ। ਅੱਜ ਵੈਨਿਟੀਆਂ ਹੈ, 2 ਮਿੰਟ 'ਚ ਵੀ ਨਖਰੇ ਲੱਗ ਜਾਂਦੇ ਸਾਡੇ ਆਰਟਿਸਟ, ਅਜ਼ੀਜ਼, ਬੱਚੇ, ਮਿੱਤਰ ਸਾਰੇ। ਇਹ ਮੈਂ ਨਹੀਂ ਹੈ ਵੈਨਿਟੀ ਜਾਣਾ, ਇਹਦੇ 'ਚ ਆਹ ਪ੍ਰੋਬਲਮ ਹੈ, ਇਹ ਪ੍ਰੋਬਲਮ। ਫਿਰ ਮੈਂ ਦੱਸਦਾ ਹੁੰਦਾ, ਮੈਂ ਕਿਹਾ ਮੈਂ ਗੁੱਗੂ ਯੋਗ ਸਿਖਰ ਦੁਪਹਿਰ ਦੇ ਵਿੱਚ ਕਿੱਕਰਾਂ ਦੀ ਥੱਲੇ ਬੈਠ ਕੇ ਮੇਕਅਪ ਕਰਾਉਂਦੇ ਸੀ, ਉੱਥੇ ਹੀ ਕੱਪੜੇ ਬਦਲਦੇ ਸੀਗੇ। ਇੱਕ ਤੁਹਾਨੂੰ ਮੈਂ ਬਹੁਤ ਕੁਛ ਇੱਕ ਜਗ੍ਹਾ ਮੈਂ ਇਹ ਦੱਸ ਚੁੱਕਿਆ ਹੈ। ਅਸੀਂ ਸ਼ੂਟਿੰਗ ਕਰ ਰਹੇ ਸੀਗੇ ਬਾਗੀ ਸੂਰਮੇ ਦੀ, ਅੰਬਾਲੇ ਦੇ ਕੋਲ। ਇੱਥੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਵੀਰੇਂਦਰ ਜੀ ਦੀ ਡੈਥ ਹੋਈ ਹੈ, ਅੱਤਵਾਦੀਆਂ ਨੇ ਉਹਨੂੰ ਮਾਰਿਆ, ਉਸ ਤੋਂ ਬਾਅਦ ਇੱਥੇ ਸ਼ੂਟਿੰਗਾਂ ਬੰਦ ਹੋ ਗਈਆਂ ਸੀ। ਅਸੀਂ ਸਾਰੇ ਫਿਰ ਹਰਿਆਣੇ 'ਚ ਸ਼ੂਟਿੰਗ ਕਰਦੇ ਸੀ ਜਾਂ ਰਾਜਸਥਾਨ 'ਚ। ਕਿੱਕਰ ਦੇ ਥੱਲੇ ਅਸੀਂ ਤਾਂ ਕੱਪੜੇ ਬਦਲ ਲਏ, ਮੈਂ ਤੇ ਗੁੱਗੂ ਨੇ। ਹੁਣ ਰਵਿੰਦਰ ਮਾਨ ਨੇ ਚੇਂਜ ਕਰਨੇ ਸੀ ਨੈਕਸਟ ਸੀਨ ਵਾਸਤੇ। ਬਈ ਹੁਣ ਕਿਆ ਕਰੀਏ, ਇੱਥੇ ਨੇੜੇ ਤਾਂ ਹੈ ਨਹੀਂ। ਫਿਰ ਦੇਖਿਆ ਵੀ ਇੱਕ ਉਹ ਦੂਰ ਬੰਬੀ ਚੱਲ ਰਹੀ ਹੈ ਕਿਸੇ ਜੱਟ ਦੀ, ਉੱਥੇ ਜਾਂਦੇ ਹੈ, ਉਹਨੂੰ ਰਿਕੁਐਸਟ ਕਰਾਂਗੇ। ਜੇ ਵੈਸੇ ਤਾਂ ਕੋਈ ਕਰਦੇ ਨਹੀਂ ਸੀ, ਸਾਰੇ ਕੋਆਪਰੇਟ ਕਰਦੇ ਸੀ। ਬਈ ਉੱਥੇ ਜਾ ਕੇ ਬਦਲਦੇ ਆ। ਨਾਲ ਉਹਦੇ ਹੇਅਰ ਡਰੈਸਰ ਗਈ, ਮੇਕਅਪ ਮੈਨ ਗਿਆ, ਅਤੇ ਇੱਕ ਸਪੋਟ ਬॉय ਗਿਆ। ਜਾ ਕੇ ਪਹੁੰਚੇ। ਇੱਕ ਘਟਨਾ ਸੁਣਾ ਰਿਹਾ ਤੁਹਾਨੂੰ ਮੈਂ। ਜਿਵੇਂ ਗਏ ਤੇ ਉਵੇਂ ਹੀ ਵਾਪਸ ਆ ਗਏ। ਕਹਿੰਦੇ ਡਾਇਰੈਕਟਰ ਕਹਿੰਦਾ ਤੁਸੀਂ ਇਹ ਮੈਡਮ ਚੇਂਜ ਕਰਕੇ ਨਹੀਂ ਆਏ। ਕਹਿੰਦੀ ਜਦੋਂ ਅਸੀਂ ਨੇੜੇ ਗਏ ਤੇ ਉੱਥੇ ਤਾਂ ਤਾਲਾ ਲੱਗਿਆ ਹੋਇਆ ਸੀਗਾ, ਜੱਟ ਬੰਦ ਕਰਕੇ ਚਲਾ ਗਿਆ ਹੋਣਾ ਘਰ। ਵੀ ਹੁਣ ਕੀ ਕਰੀਏ। ਇੱਕ ਇਹਦੇ ਵਿੱਚ ਮਰਾਠੀ ਸੀਗਾ, ਉਹ ਪੰਜਾਬੀ ਬੜੀ ਸੋਹਣੀ ਬੋਲਣ ਲੱਗ ਗਿਆ ਸੀ, ਬਾਬੂ ਡਰੈਸਮੈਨ। ਉਹ ਕਹਿੰਦਾ ਸਰ ਅੱਧੀ ਪੰਜਾਬੀ ਅੱਧੀ ਹਿੰਦੀ। ਕਹਿੰਦਾ ਮੇਰੇ ਪਾਸ ਇੱਕ ਆਈਡੀਆ ਹੈ। ਕਹਿੰਦਾ ਜਿੰਨੀਆਂ ਵੀ ਪੱਗਾਂ ਹੈਗੀਆਂ ਨਾ ਆਰਟਿਸਟਾਂ ਦੀਆਂ, ਪੱਗ ਬਹੁਤ ਵੱਡੀ ਹੁੰਦੀ ਹੈ, ਅਤੇ ਵੀ ਉਹ ਪਕੜਦੇ ਆ, 2-3 ਲੜਕੀਆਂ ਪਕੜ ਲੈਣਗੀਆਂ ਅਤੇ ਉਹਦੇ ਵਿੱਚ ਚੇਂਜ ਕਰ ਲੈਂਦੇ ਆ। ਪਹਿਲਾਂ ਤਾਂ ਕੁਛ ਹੱਸੇ। ਉਹਨੇ ਕਿਹਾ ਨੋ ਪ੍ਰੋਬਲਮ, ਠੀਕ ਹੈ ਤੁਸੀਂ ਲੇਟ ਹੋ ਰਹੇ ਹੈ। ਇੱਕ ਪੱਗ ਲਗਾਈ ਅਤੇ ਉਹ ਟਰਾਂਸਪੇਰੈਂਟ। ਹੁਣ ਕੀ ਕਰੀਏ। ਉਹਨੇ ਫਿਰ ਕਹਿੰਦਾ ਇੱਕ ਔਰ ਆਈਡੀਆ ਮੇਰੇ ਪਾਸ। 3-4 ਪੱਗਾਂ ਇਕੱਠੀਆਂ ਕੀਤੀਆਂ, ਉਹਨੇ ਇੱਕ ਤੰਬੂ ਜਿਹਾ ਬਣਾ ਲਿਆ ਨਕਲੀ ਜਿਹਾ, ਉਹਦੇ 'ਚ ਕੱਪੜੇ ਚੇਂਜ ਕੀਤੇ, ਹੀਰੋਇਨ ਹੈ।
ਤੇ ਮੈਂ ਕਿਹਾ ਓਏ ਤੇ ਅੱਜ ਜਿਹੜੀ ਮੈਂ ਕਿਹਾ ਸਾਡੇ ਮੈਂ ਹਨੂਮਾਨ ਕਹਿੰਦਾ ਹੁੰਦਾ ਮਨਮੋਹਨ ਸਿੰਘ ਜੀ ਨੂੰ ਮੈਂ ਕਿਹਾ ਸਾਨੂੰ ਸੰਜੀਵਨੀ ਬੂਟੀ ਜੀ ਆਇਆਂ ਨੂੰ ਤੋਂ ਲਿਆਉਣ ਵਾਲੇ ਸਰਦਾਰ ਮਨਮੋਹਨ ਸਿੰਘ ਜੀ ਨੇ ਹਿੰਦੀ ਫਿਲਮਾਂ ਦੇ ਟੌਪ ਕੈਮਰਾਮੈਨ ਜਿਹੜੇ ਕਰੋੜਾਂ ਦੇ ਵਿੱਚ ਉੱਥੇ ਪੈਸੇ ਲੈਂਦੇ ਸੀ ਉਹਨਾਂ ਨੇ ਕਿਹਾ ਮੈਂ ਬੀੜਾ ਚੱਕਦਾ ਮੈਂ ਪੰਜਾਬੀ ਨੂੰ ਇੱਕ ਅੱਛਾ ਮਿਆਰ ਦੇਵਾਂਗਾ ਅਸੀਂ ਉਹਦੇ ਬਦੌਲਤ ਅੱਜ ਪੂਰੀ ਫਿਲਮ ਇੰਡਸਟਰੀ ਹੀ ਇਜ਼ ਦਾ ਓਨਲੀ ਵਨ ਜਿਹਨੇ ਇਸ ਮਿਆਰ ਤੱਕ ਫਿਲਮਾਂ ਪਹੁੰਚਾਈਆਂ ਅੱਜ 7 8 11 12 ਕਰੋੜ ਤੱਕ ਫਿਲਮ ਪਹੁੰਚ ਗਈ ਹੈ ਬਣਦੀ ਹੈ ਜਦੋਂ ਅਸੀਂ ਐਂਟਰ ਹੋਏ ਸੀ ਮੈਂ ਔਰ ਵਿਜੇ ਟੰਡਨ ਜੀ ਮੇਹਰ ਮਿੱਤਲ ਜੀ ਜਦੋਂ 3.5 ਲੱਖ 'ਚ ਫਿਲਮ ਬਣਦੀ ਹੁੰਦੀ ਸੀ ਉਦੋਂ ਠੀਕ ਹੈ ਕਿ 16 mm 'ਚ ਬਣਦੀ ਹੁੰਦੀ ਸੀ ਉਹਦਾ ਹਰ ਪੈਸੇ ਦੀ ਵੀ ਵੈਲਿਊ ਸੀ ਠੀਕ ਹੈ ਮਗਰ ਅੱਜ ਜਿਸ ਦੌਰ ਤੋਂ ਅਸੀਂ ਗੁਜ਼ਰ ਰਹੇ ਹਾਂ ਸਾਨੂੰ ਹੱਥ ਜੋੜ ਕੇ ਪਰਮਾਤਮਾ ਅੱਗੇ ਦੁਆ ਕਰਨੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ ਇਹ ਕਾਰਵਾਂ ਇਸ ਤਰ੍ਹਾਂ ਹੀ ਚੱਲਦਾ ਰਹਿਣਾ ਚਾਹੀਦਾ ਹੈ ਬਿਲਕੁਲ ਅੱਛਾ ਮੇਰਾ ਆਖਰੀ ਸਵਾਲ ਤੁਹਾਡੇ ਕੋਲੋਂ ਉਹਨਾਂ ਦਿਨਾਂ 'ਚ ਡਿਸਕਸ਼ਨ ਕੀ ਸੀ ਮਾਲ ਸਰ ਤੁਸੀਂ ਟੰਡਨ ਸਰ ਬਹਿੰਦੇ ਸੀ ਤੁਸੀਂ ਬਹਿੰਦੇ ਸੀ ਜਾਂ ਹੋਰ ਵੀ ਸੀਨੀਅਰ ਐਕਟਰ ਬਹਿੰਦੇ ਸੀ ਹਾਂ ਕੀ ਡਿਸਕਸ਼ਨ ਸੀ ਉਹਨਾਂ ਦਿਨਾਂ 'ਚ ਜਦੋਂ ਬਿਲਕੁਲ ਹੀ ਬਲੈਕ ਆਊਟ ਸੀ ਕਿ ਯਾਰ ਵਾਟ ਐਲਸ ਆਪਾਂ ਹੁਣ ਕੀ ਕਰੀਏ ਕਰਨਾ ਕੀ ਹੈ ਮੈਂ ਤਾਂ ਸੰਨ 2000 ਦੀ ਗੱਲ ਕਰਦਾ ਜੀ ਮੈਂ ਅਮਰੀਕਾ ਜਾ ਕੇ ਜੌਬ ਕਰ ਲਈ ਸੀ ਰੇਡੀਓ ਸਟੇਸ਼ਨ ਤੇ ਕਿਉਂਕਿ ਮੈਂ ਥੋੜ੍ਹਾ ਬਹੁਤ ਰੇਡੀਓ ਕੀਤਾ ਹੋਇਆ ਸੀ ਬੰਬੇ ਇੱਕ ਰੇਡੀਓ ਸਟੇਸ਼ਨ ਤੇ 2 ਦਿਨ ਜਾਂਦਾ ਹੁੰਦਾ ਸੀ ਫਿਰ ਉੱਥੇ ਸਟੋਰ 'ਚ ਜੌਬ ਕਰ ਲਈ ਸੀ ਓਕੇ ਜੀ ਮੈਂ ਆਪਣੀ ਦੱਸਦਾ ਹਾਂ ਬਾਅਦ 'ਚ ਪਤਾ ਲੱਗਿਆ ਉੱਥੇ ਦੀਪ ਢਿੱਲੋਂ ਵੀ ਕੁਛ ਉਹਦੇ ਕੁਛ ਮੀਲਾਂ ਦੇ ਵਿੱਚ ਉੱਥੇ ਵੀ ਉਹ 6 ਮਹੀਨੇ ਲਾ ਕੇ ਆਇਆ ਮਤਲਬ ਦੂਸਰਾ ਅਸੀਂ ਦੱਸਣਾ ਬੰਦ ਪੰਜਾਬੀ ਫਿਲਮਾਂ ਦਾ ਨਾਂ ਨਹੀਂ ਸੀ ਸੁਣਨਾ ਚਾਹੁੰਦੇ ਬਿਲਕੁਲ ਅੱਜ ਹਰ ਬੰਦਾ ਪੰਜਾਬੀ ਗਾਣੇ ਸੁਣਦਾ ਪੰਜਾਬੀ ਗਾਣੇ ਗਾਉਂਦਾ ਤੇ ਪੰਜਾਬੀ ਫਿਲਮਾਂ ਦੇਖਦਾ ਬਿਲਕੁਲ ਇਹ ਤੁਹਾਨੂੰ ਮੇਰਾ ਖਿਆਲ ਹੈ ਪਹਿਲਾਂ ਤਾਂ ਰੇਅਰ ਬੰਦਾ ਦੱਸੂਗਾ ਜਾਂ ਦੱਸੂਗਾ ਹੀ ਨਹੀਂ ਕਿਉਂ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਕੀ ਬਾਤ ਹੈ ਬੜੇ ਕੰਡਿਆਂ ਵਾਲੇ ਰਸਤੇ ਦੇਖੇ ਜੀ ਬਿਲਕੁਲ ਤੇ ਫਾਈਨਲੀ ਨੀਡਰ ਤੇ ਵਾਪਸ ਆ ਜਾਈਏ ਨੀਡਰ ਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਤੁਹਾਡਾ ਨਜ਼ਰ ਆਉਣ ਵਾਲਾ ਨੀਡਰ ਦੇ ਵਿੱਚ ਮੈਂ ਇਹਦੇ ਵਿੱਚ ਇੱਕ ਬਹੁਤ ਹੀ ਅਹਿਮ ਪਾਰਟ ਹੈ ਕਿ ਜਿਹੜਾ ਹੀਰੋ ਦੇ ਨਾਲ ਜੁੜਿਆ ਹੋਇਆ ਹੈ ਇਹਦੇ ਵਿੱਚ ਰਾਘਵ ਰਿਸ਼ੀ ਡਬਲ ਰੋਲ ਦੇ ਵਿੱਚ ਹੈ ਨੈਗੇਟਿਵ ਪੋਜ਼ਿਟਿਵ ਕਿਸੇ ਟਾਈਮ ਤੁਹਾਨੂੰ ਅਮਿਤਾਭ ਜੀ ਦੀ ਫਿਲਮ ਦੇਖਣ ਦੀ ਜਿਵੇਂ ਉਹ ਸੀ ਉਹ ਚੀਜ਼ ਅਲੱਗ ਸੀਗੀ ਲੇਕਿਨ ਇਹ ਹੈ ਇਹ 'ਚ ਡਬਲ ਰੋਲ ਹੈ ਮੁੰਡੇ ਦਾ ਵੈਰੀ ਚੈਲੰਜਿੰਗ ਉਹਦੇ ਵਾਸਤੇ ਪਹਿਲੀ ਹੈ ਡੈਬਿਊ ਹੈ ਉਹਦਾ ਅਤੇ ਇਹਦੇ ਵਿੱਚ ਮੈਂ ਇਹਨਾਂ ਦਾ ਚੀਫ ਹਾਂ ਇੰਟੈਲੀਜੈਂਸੀ 'ਚ ਸਾਰੀ ਅੱਤਵਾਦ ਉਹ ਸਾਰੀ ਚੀਜ਼ ਦਾ ਬਿਆਨ ਵੀ ਨਹੀਂ ਕਰ ਸਕਦੇ ਇਹਦੇ 'ਚ ਤੁਹਾਨੂੰ ਹਰ ਪੱਖ ਦੇਖਣ ਨੂੰ ਮਿਲੇਗਾ ਮੈਸੇਜ ਵੀ ਮਿਲੇਗਾ ਦੇਸ਼ ਪ੍ਰਤੀ ਤੁਹਾਨੂੰ ਪਿਆਰ ਵੀ ਮਿਲੇਗਾ ਦੇਸ਼ ਭਗਤੀ ਦੇ ਵੀ ਤੁਹਾਨੂੰ ਅੰਸ਼ ਮਿਲਣਗੇ ਅਤੇ ਮੈਂ ਇਹਨਾਂ ਦਾ ਚੀਫ ਹੁੰਦਾ ਜਿਹੜਾ ਹਰ ਕਦਮ 'ਤੇ ਮੈਂ ਇਹਨਾਂ ਨੂੰ ਗਾਈਡਲਾਈਨ ਦਿੰਦਾ ਹੈ ਇਹਨੂੰ ਮੁਕੇਸ਼ ਰਿਸ਼ੀ ਨੂੰ ਔਰ ਮੁਕੇਸ਼ ਰਿਸ਼ੀ ਦੇ ਅੱਗੇ ਹੋਰ ਪੂਰੀ ਟੀਮ ਹੈ ਉਹ ਮੇਰੇ ਕੋਲ ਆ ਕੇ ਸਾਰੇ ਕਰਦਾ ਹੈ ਫਿਰ ਮੈਂ ਉਹਨੂੰ ਕਿਤੇ ਕਹਿਣਾ ਕਿ ਵੀ ਮੈਨੂੰ ਵੀ ਜਵਾਬ ਦੇਣਾ ਹੁੰਦਾ ਕਿਸੇ ਨੂੰ ਔਰ ਉਸ ਟੀਮ ਨੇ ਅੱਗੇ ਮੀਡੀਆ ਨੂੰ ਜਵਾਬ ਦੇਣਾ ਹੁੰਦਾ ਅਤੇ ਵੀ ਸ਼ੁੱਡ ਥਿੰਕ ਓਵਰ ਕਿ ਵਾਟਸ ਰਾਈਟ ਵਾਟਸ ਰੋਂਗ ਸਾਨੂੰ ਇਸ ਚੀਜ਼ ਨੂੰ ਬਹੁਤ ਖਿਆਲ ਰੱਖਦੇ ਹੋਏ ਅੱਗੇ ਵਧਣਾ ਸੋ ਮੇਰਾ ਕਿਰਦਾਰ ਇਹਦੇ ਵਿੱਚ ਟੋਟਲ ਡਿਫਰੈਂਟ ਹੈ ਨਾ ਮੈਂ ਕਿਸੇ ਹੀਰੋਇਨ ਦਾ ਪਿਓ ਹੈ ਨਾ ਮੈਂ ਕਿਸੇ ਹੀਰੋ ਦਾ ਪਿਓ ਹੈ ਗਵਰਨਮੈਂਟ ਅਫੀਸ਼ੀਅਲ ਦੇ ਰੂਪ ਦੇ ਵਿੱਚ ਨਜ਼ਰ ਆ ਰਹੇ ਹਾਂ ਇਹਦੇ ਵਿੱਚ ਹਰ ਚੀਜ਼ ਉਹਨਾਂ ਨੇ ਜੋ ਵੀ ਹੈ ਬੜੀ ਮਿਹਨਤ ਦੇ ਨਾਲ ਇਹ ਮਾਵੀ ਜੀ ਨੇ ਜਿਹੜੇ ਸੁਮਿਤ ਮਾਵੀ ਹੈ ਇਹਦੇ ਰਾਈਟਰ ਬੜੀ ਮਿਹਨਤ ਦੇ ਨਾਲ ਕਰ ਰਹੇ ਨੇ ਔਰ ਪੂਰੀ ਟੀਮ ਲੱਗੀ ਹੋਈ ਹੈ ਕੋਸ਼ਿਸ਼ਾਂ ਦੇ ਵਿੱਚ ਨਾਲੇ ਕਹਾਵਤ ਹੈ ਕਿ ਕੋਸ਼ਿਸ਼ ਹੈ ਕਿ ਇੱਕ ਚੰਗਾ ਖਾਣਾ ਪਰੋਸ ਕੇ ਚੰਗੀ ਥਾਲੀ 'ਚ ਪਾ ਕੇ ਦਰਸ਼ਕਾਂ ਦੇ ਅੱਗੇ ਪੇਸ਼ ਕਰੀਏ ਅਤੇ ਉਹ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਹਨੂੰ ਐਕਸੈਪਟ ਕਰਦੇ ਹੈ ਬਸ ਉਹਨਾਂ ਨੂੰ ਇਹ ਸਾਡੀ ਹੱਥ ਜੋੜ ਕੇ ਬੇਨਤੀ ਜ਼ਰੂਰ ਹੈ ਕਿ ਬੜੇ ਮੁਸ਼ਕਲ ਨਾਲ ਪੰਜਾਬੀ ਫਿਲਮਾਂ ਮੈਂ ਇਮੋਸ਼ਨਲ ਹੋ ਜਾਂਦਾ ਕਿਉਂ ਮੈਂ ਉਹ ਦੌਰ ਦੇਖਿਆ ਅਸੀਂ ਦੱਸਦੇ ਨਹੀਂ ਸੀ ਹੁੰਦੇ ਕਿ ਅਸੀਂ ਪੰਜਾਬੀ ਐਕਟਰ ਨੇ ਪੰਜਾਬੀ ਫਿਲਮਾਂ 'ਚ ਕੰਮ ਕਰਦੇ ਹਾਂ ਲੋਕ ਸੁਣਨਾ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਪੰਜਾਬੀ ਪਾਸੇ ਕਰੋ ਜੀ ਜਿਵੇਂ ਕੋਈ ਚੀਜ਼ ਹੁੰਦੀ ਹੈ ਨਾ ਕਿ ਪਾਸੇ ਕਰੋ ਹੋਰ ਹਮ तो या हॉलीवुड की फिल्म देखते हैं या बॉलीवुड की फिल्म देखते हैं ਪੰਜਾਬੀ ਕੋਈ ਫਿਲਮ ਹੈ ਦਾ ਨਾਂ ਨਹੀਂ ਸੀ ਸੁਣਨਾ ਚਾਹੁੰਦੇ ਅੱਜ ਬਹੁਤ ਮੁੰਡਿਆਂ ਨੇ ਕੀਤੀ ਹੈ ਜਿਨ੍ਹਾਂ ਦੇ ਵਿੱਚ ਕਾਫੀ ਹੈ ਅਮਰਿੰਦਰ ਗਿੱਲ ਹੈ ਗਿੱਪੀ ਗਰੇਵਾਲ ਹੈ
ਹਾਂਜੀ ਤੇ ਦਲਜੀਤ ਦੋਸਾਂਝ ਹੈ, ਔਰ ਇਹਨਾਂ ਸਾਰਿਆਂ ਦੇ ਨਾਲ, ਇਹਨਾਂ ਦੀਆਂ ਸਾਰੀਆਂ ਫਿਲਮਾਂ ਦੇ ਨਾਲ ਮੇਰੇ ਨਾਲ ਕੀਤੀਆਂ। ਚਾਹੇ ਦਲਜੀਤ ਦੋਸਾਂਝ ਹੈ, ਉਹਦੀ ਪਹਿਲੀ ਫਿਲਮ ਮੇਰੇ ਨਾਲ ਸੀ, ਸਿਰਫ ਇੱਕ ਸੀਨ ਸੀਗਾ ਉਹਦਾ, ਮੇਲ ਕਰਾ ਦੇ ਰੱਬਾ, ਅਗਰ ਤੁਸੀਂ ਦੇਖੀ ਹੋਏਗੀ। ਫਿਰ ਉਹ ਮੇਨ ਰੋਲ ਦੇ ਵਿੱਚ ਆਇਆ, ਜਿਹਨੇ ਮੇਰਾ ਦਿਲ ਲੁੱਟਿਆ। ਹੀ ਵਾਜ਼ ਵਨ ਆਫ ਦਾ ਹੀਰੋ ਐਂਡ ਅਦਰ ਵਨ ਗਿੱਪੀ ਗਰੇਵਾਲ। ਜਿਮੀ ਸ਼ੇਰਗਿੱਲ ਮੇਲ ਕਰਾ ਦੇ ਰੱਬਾ 'ਚ ਹੀਰੋ ਸੀ। ਮੇਰਾ ਖਿਆਲ ਹੈ ਵੀ ਇੱਕ ਵੀ ਹੀਰੋ ਦਾ ਤੁਸੀਂ ਨਾਂ ਲਓ, ਅਮਰਿੰਦਰ ਗਿੱਲ ਔਰ ਤੁਹਾਡਾ ਇਹ ਹਨੀ, ਮੇਰੇ ਦੋਵੇਂ ਮੁੰਡੇ ਬਣੇ ਹੋਏ ਆ ਇਹਦੇ ਵਿੱਚ, ਤੂੰ ਮੇਰਾ ਭਾਈ ਮੈਂ ਤੇਰਾ ਭਾਈ, ਬਹੁਤ ਹੀ ਪਿਆਰੇ ਬੱਚੇ ਹੈ। ਖੈਰ ਆਈ ਐਮ ਸੈਟਿਸਫਾਈਡ ਬਾਈ ਦਾ ਗ੍ਰੇਸ ਆਫ ਗॉड। ਪਰਮਾਤਮਾ ਸਾਰਿਆਂ ਨੂੰ ਭਾਗ ਲਾਵੇ, ਥੀਏਟਰ ਆਰਟਿਸਟਾਂ ਨੂੰ ਹੋਰ ਕੰਮ ਦੇਵੇ। ਇੱਥੇ ਐਕਟਰ ਬਹੁਤ ਨੇ, ਸਾਨੂੰ ਅਜੇ ਜ਼ਰੂਰਤ ਹੈ ਪਰਫੈਕਟ ਪ੍ਰੋਫੈਸ਼ਨਲ ਮੇਕਰ ਦੀ, ਉਹ ਸਾਡੇ ਕੋਲ ਘੱਟ ਨੇ। ਰਾਈਟਰ ਬਹੁਤ, ਇੱਕ ਤੇ ਇੱਕ ਰਾਈਟਰ ਹੈ ਸਾਡੇ ਕੋਲ, ਇੱਕ ਤੇ ਇੱਕ ਡਾਇਰੈਕਟਰ ਆ ਗਏ ਸਾਡੇ ਕੋਲ, ਇੱਕ ਤੇ ਇੱਕ ਆਰਟਿਸਟ ਆ ਗਿਆ। ਬਸ ਮੇਕਰ ਜਿਹੜੇ ਹੈਗੇ ਆ ਨਾ, ਉਹ ਪ੍ਰੋਫੈਸ਼ਨ ਨੂੰ ਲੈ ਕੇ ਚੱਲਣ। ਇਹ ਨਹੀਂ ਹੈ ਕਿ ਵੀ ਹਾਂ ਸਮਾਜ ਨੂੰ ਵੀ ਸੇਧ ਦਿੰਦੇ ਹੋਣ ਜਾਣ। ਬਾਕੀ फिर मैं कहांगा कि कारवां चल रहा है, हम चले जा रहे हैं, देखते हैं किस मोड़ पे कौन क्या कर जाए। ਸੋ ਫਾਈਨਲੀ ਮੈਂ ਵੀ ਇਹੀ ਕਹਿਣਾ ਚਾਹੂੰਗਾ ਕਿ ਪੈਂਦਾ ਆਪਣੇ ਮੁਕੱਦਰਾਂ ਨਾਲ ਭਿੜਨਾ, ਸੌਖੀਆਂ ਨਹੀਂ ਪਾਉਣੀਆਂ ਤਰੱਕੀਆਂ। ਤੇ ਖਾਸ ਤੌਰ ਤੇ ਕੋਈ ਐਕਟਰ ਅਗਰ ਮੇਰੀ ਇਹ ਇੰਟਰਵਿਊ ਦੇਖ ਰਿਹਾ ਹੈ, ਮਾਲ ਸਾਹਿਬ ਦੀਆਂ ਤੁਸੀਂ ਗੱਲਾਂ ਸੁਣੀਆਂ, ਤੇ ਇਹਨਾਂ ਗੱਲਾਂ ਤੇ ਜ਼ਰਾ ਗੌਰ ਕਰਿਓ ਤੇ ਫਿਰ ਡਿਸੀਜਨ ਲਿਓ ਕਿ ਫਿਲਮ ਇੰਡਸਟਰੀ 'ਚ ਅਗਰ ਪੈਰ ਧਰਨਾ ਤਾਂ ਕਿਵੇਂ ਧਰਨਾ, ਤੇ ਜੇ ਧਰਨਾ ਹੈ ਤਾਂ ਪੈਰ ਕਿਸ ਹੱਦ ਤੱਕ ਧਰਨਾ ਤੇ ਕਿਸ ਹੱਦ ਤੱਕ ਜਾਣਾ ਹੈ। ਇੰਟਰਵਿਊ ਦੇ ਵਿੱਚ ਇਹ ਜੋ ਤੁਸੀਂ ਸੁਣਿਆ, ਉਹ ਚੀਜ਼ਾਂ ਤੁਹਾਨੂੰ ਸ਼ਾਇਦ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਕਲੀਅਰ ਕਰ ਦੇਣਗੀਆਂ। ਬਿਕੋਜ਼ ਸ਼ੌਂਕ ਨੂੰ ਐਕਟਿੰਗ ਬਹੁਤ ਕਰਦੇ ਨੇ, ਬਟ ਐਕਟਿੰਗ ਸ਼ੌਂਕ ਦਾ ਕੰਮ ਨਹੀਂ, ਇਟਸ ਅ ਡੈਡਲੀ ਪੈਸ਼ਨ। ਤੇ ਜੇ 48 ਸਾਲ ਜ਼ਿੰਦਗੀ ਦੇ ਇਹਨਾਂ ਨੇ ਦਿੱਤੇ ਨੇ ਤਾਂ ਉਹ ਸ਼ਾਇਦ ਇੱਕ ਡੈਡਲੀ ਪੈਸ਼ਨ ਹੀ ਸੀ। ਬਿਕੋਜ਼ ਸ਼ੌਂਕ ਤਾਂ ਮੈਂ 3-3 ਮਹੀਨੇ ਬਾਅਦ ਬਦਲਦੇ ਦੇਖੇ ਨੇ, ਪਰ ਪੈਸ਼ਨ ਆਖਰੀ ਸਾਹ ਤੱਕ ਨਾਲ ਜਾਂਦੇ ਨੇ। ਤੇ ਉਹ ਸ਼ਖਸੀਅਤਾਂ ਨੇ ਜਿਹੜੇ ਆਖਰੀ ਸਾਹ ਤੱਕ ਹੀ ਨਾਲ ਲੈ ਕੇ ਜਾਣਗੀਆਂ ਵੀ। ਤੇ ਇਹਨਾਂ ਦੀ ਬਦੌਲਤ ਹੀ 40 ਸਾਲ ਪਹਿਲਾਂ ਵੀ ਸਿਨੇਮਾ ਖੜਾ ਸੀ ਤੇ ਅੱਜ ਵੀ ਖੜਾ ਹੈ। ਸੋ ਸਾਡੇ ਵੱਲੋਂ ਹੈਟਸ ਆਫ ਸ਼ਵਿੰਦਰ ਮਹਾਲ ਸਰ ਨੂੰ। ਤੇ ਤੁਹਾਡੇ ਲਈ ਬਹੁਤ ਕੁਝ ਮੈਨੂੰ ਲੱਗਦਾ ਜ਼ਰੂਰ ਸੁਣਿਓ। ਜੇ ਕਦੇ ਹੌਸਲਾ ਡੋਲੇ ਤਾਂ ਇੰਟਰਵਿਊ ਇੱਕ ਵਾਰ ਫੇਰ ਸੁਣ ਲਿਓ, ਤੁਹਾਡੇ ਲਈ ਇੰਪੋਰਟੈਂਟ ਆ। ਸੋ ਇਸ ਖਾਸ ਮੁਲਾਕਾਤ ਦੇ ਵਿੱਚ ਫਿਲਹਾਲ ਇਹ ਨਹੀਂ, ਤੁਸੀਂ ਜੁੜੇ ਰਹਿਣਾ ਇੰਡੋਜ਼ TV ਆਸਟ੍ਰੇਲੀਆ ਦੇ ਨਾਲ।